ਕਹਿੰਦੇ ਨੇ ਦੁਨੀਆ ਵਿੱਚ ਹਰ ਚੀਜ਼ ਦੀ ਕੀਮਤ ਲੱਗ ਸਕਦੀ ਏ, ਪਰ ਮਾਂ ਦੀ ਮਮਤਾ ਅਤੇ ਪਿਓ ਦੇ ਸਾਏ ਦਾ ਕੋਈ ਮੁੱਲ ਨਹੀਂ ਹੁੰਦਾ। ਪਰ ਅਫਸੋਸ, ਜਦੋਂ ਤੱਕ ਸਾਨੂੰ ਇਹ ਸਮਝ ਆਉਂਦੀ ਏ, ਉਦੋਂ ਤੱਕ ਸਾਡੀ ਝੋਲੀ ਵਿੱਚ ਸਿਰਫ ਪਛਤਾਵੇ ਦੇ ਕੰਢੇ ਰਹਿ ਜਾਂਦੇ ਨੇ। ਅੱਜ ਦੀ ਇਹ ਦਾਸਤਾਨ ਪੰਜਾਬ ਦੇ ਇੱਕ ਐਸੇ ਪਿੰਡ ਦੀ ਏ, ਜਿੱਥੇ ਇੱਕ ਮਾਈ ਨੇ ਆਪਣੇ ਪੁੱਤਰਾਂ ਨੂੰ ਪੜ੍ਹਾਉਣ ਲਿਖਾਉਣ ਲਈ ਆਪਣੀ ਅੱਖਾਂ ਦੀ ਰੋਸ਼ਨੀ ਵਾਰ ਦਿੱਤੀ। ਪਰ ਫਿਰ ਉਹਨਾਂ ਪੁੱਤਰਾਂ ਨੇ ਉਸ ਮਾਂ ਨਾਲ ਕੀ ਕੀਤਾ, ਇਹ ਇੱਕ ਐਸੀ ਕਹਾਣੀ ਹੈ ਜਿਹੜੀ ਤੁਹਾਡੀ ਅੱਖਾਂ ਵਿੱਚ ਹੰਝੂ ਜਾਰੀ ਕਰ ਦੇਗੀ। ਚਲੋ ਸੁਣਦੇ ਹਾਂ ਅੱਜ ਦੀ ਦਿਲ ਹਿਲਾਉਣ ਵਾਲੀ ਦਾਸਤਾਨ। ਪਿੰਡ ਦੇ ਕੱਚੇ ਘਰ ਵਿੱਚ ਮਾਈ ਜੰਨਤ ਰਹਿੰਦੀ ਸੀ। ਜੰਨਤ ਦਾ ਮਰਦ ਜਵਾਨੀ ਵਿੱਚ ਹੀ ਫੌਤ ਹੋ ਗਿਆ ਸੀ। ਉਹਦੇ 2 ਪੁੱਤਰ ਸਨ, ਅਸਲਮ ਤੇ ਅਕਰਮ। ਮਾਈ ਜੰਨਤ ਨੇ ਫੈਸਲਾ ਕੀਤਾ ਸੀ ਕਿ ਉਹ ਆਪਣੇ ਬੱਚਿਆਂ ਨੂੰ ਮਜ਼ਦੂਰੀ ਨਹੀਂ ਕਰਨ ਦੇਵੇਗੀ, ਬਲਕਿ ਪੜ੍ਹਾਏਗੀ। ਮਾਈ ਜੰਨਤ ਸਾਰੇ ਪਿੰਡ ਦੇ ਘਰਾਂ ਵਿੱਚ ਝਾੜੂ ਪੋਂਛਾ ਕਰਦੀ, ਚੱਕੀ ਪੀਂਦੀ ਔਰ ਸਖਤ ਧੁੱਪ ਵਿੱਚ ਲੋਕਾਂ ਦੇ ਖੇਤਾਂ ਵਿੱਚ ਕੰਮ ਕਰਦੀ। ਰਾਤ ਨੂੰ ਜਦੋਂ ਸਾਰਾ ਪਿੰਡ ਸੌਂਦਾ ਸੀ, ਮਾਈ ਜੰਨਤ ਚਿਰਾਗ ਦੀ ਰੋਸ਼ਨੀ ਵਿੱਚ ਲੋਕਾਂ ਦੇ ਕੱਪੜੇ ਸੀਂਦੀ। ਇੰਨੀ ਮਿਹਨਤ ਕੀਤੀ ਕਿ ਉਹਦੀ ਅੱਖਾਂ ਦੀ ਰੋਸ਼ਨੀ ਕਮ ਹੋਣ ਲੱਗ ਪਈ, ਪਰ ਉਹ ਹਮੇਸ਼ਾ ਹੱਸ ਕੇ ਕਹਿੰਦੀ, ਮੇਰਾ ਅਸਲਮ ਤੇ ਅਕਰਮ ਜਦੋਂ ਅਫਸਰ ਬਣ ਜਾਏਗਾ, ਮੇਰੀ ਸਾਰੀ ਥਕਾਵਟ ਲੱਥ ਜਾਏਗੀ। ਵਕਤ ਨੇ ਪਲਟਾ ਖਾਧਾ। ਅਸਲਮ ਸ਼ਹਿਰ ਵਿੱਚ ਬੜਾ ਅਫਸਰ ਬਣ ਗਿਆ ਔਰ ਅਕਰਮ ਨੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ। ਦੋਵੇਂ ਸ਼ਹਿਰ ਵਿੱਚ ਕੋਠੀਆਂ ਪਾ ਕੇ ਬਹਿ ਗਏ। ਮਾਈ ਜੰਨਤ ਹੁਣ ਬੁੱਢੀ ਹੋ ਚੁੱਕੀ ਸੀ ਔਰ ਉਹਨੂੰ ਬਿਲਕੁਲ ਵੇਖਣਾ ਬੰਦ ਹੋ ਗਿਆ ਸੀ। ਇੱਕ ਦਿਨ ਅਸਲਮ ਤੇ ਅਕਰਮ ਪਿੰਡ ਆਏ, ਪਰ ਮਾਂ ਨੂੰ ਸ਼ਹਿਰ ਲਿਜਾਣ ਲਈ ਨਹੀਂ ਆਏ, ਬਲਕਿ ਪਿੰਡ ਦੀ ਜ਼ਮੀਨ ਵੇਚਣ ਲਈ ਆਏ ਨੇ। ਮਾਂ ਨੇ ਕਿਹਾ, ਪੁੱਤਰ, ਮੈਂ ਤੁਹਾਡੇ ਕੋਲ ਸ਼ਹਿਰ ਰਹਿਣਾ ਚਾਹੁੰਦੀ ਹਾਂ। ਮੈਨੂੰ ਦਿਖਦਾ ਨਹੀਂ ਮੈਂ ਬਿਲਕੁਲ ਇਕੱਲੀ ਕਿਵੇਂ ਰਵਾਂਗੀ। ਅਸਲਮ ਨੇ ਰੁੱਖੇ ਲਹਿਜੇ ਵਿੱਚ ਕਿਹਾ, ਮਾਂ, ਸ਼ਹਿਰ ਦੇ ਫਲੈਟ ਵਿੱਚ ਜਗ੍ਹਾ ਘੱਟ ਏ, ਉੱਥੇ ਤੁਹਾਡੇ ਲਈ ਮੁਸ਼ਕਲ ਹੋਵੇਗੀ। ਤੁਸੀਂ ਪਿੰਡ ਹੀ ਰਹੋ, ਅਸਾਂ ਤੁਹਾਨੂੰ ਨੌਕਰ ਰੱਖ ਦਿੰਦੇ ਹਾਂ। ਉਹਨਾਂ ਨੇ ਨੌਕਰ ਤੇ ਕੀ ਰੱਖਣਾ ਸੀ, ਬਸ ਥੋੜੇ ਪੈਸੇ ਦਿੱਤੇ ਤੇ ਵਾਪਸ ਚਲੇ ਗਏ। ਪਿੰਡ ਵਾਲਿਆਂ ਤਾਨਾ ਮਾਰਿਆ। ਜਨਤੇ ਇਹਨਾਂ ਲਈ ਅੱਖਾਂ ਗਵਾਈਆਂ ਸਨ, ਪਰ ਮਾਂ ਫੇਰ ਵੀ ਦੁਆ ਦਿੰਦੀ। 1 ਸਾਲ ਗੁਜ਼ਰ ਗਿਆ। ਪੁੱਤਰਾਂ ਨੇ ਮੁੜ ਕੇ ਖਬਰ ਨਾ ਲਈ। ਮਾਈ ਜਨਤੇ ਨਾਲ ਦੇ ਘਰਾਂ ਤੋਂ ਮੰਗ ਕੇ ਗੁਜ਼ਾਰਾ ਕਰਦੀ ਜਾਂ ਰੁੱਖੀ ਸੁੱਕੀ ਖਾ ਕੇ ਗੁਜ਼ਾਰਾ ਕਰ ਲੈਂਦੀ। ਇੱਕ ਦਿਨ ਪਿੰਡ 'ਚ ਬਹੁਤ ਬਾਰਿਸ਼ ਹੋਈ। ਕੱਚਾ ਘਰ ਚੋਣ ਲੱਗ ਪਿਆ। ਮਾਈ ਜਨਤੇ ਠੰਡ ਨਾਲ ਕੰਬ ਰਹੀ ਸੀ। ਅਚਾਨਕ ਦਰਵਾਜ਼ਾ ਖੁੱਲ੍ਹਿਆ। ਅਸਲਮ ਤੇ ਅਕਰਮ ਆ ਗਏ। ਮਾਈ ਜਨਤੇ ਖੁਸ਼ ਹੋ ਗਈ, ਮੇਰੇ ਪੁੱਤਰ ਆ ਗਏ ਨੇ। ਮੈਨੂੰ ਪਤਾ ਸੀ ਤੁਸੀਂ ਮਾਂ ਨੂੰ ਨਹੀਂ ਭੁੱਲੋਗੇ। ਪਰ ਪੁੱਤਰ ਇਸ ਲਈ ਆਏ ਸਨ, ਸ਼ਹਿਰ ਵਿੱਚ ਉਹਨਾਂ ਨੂੰ ਕਿਸੇ ਕਾਰੋਬਾਰ ਲਈ ਮਾਂ ਦੇ ਦਸਤਖਤ ਚਾਹੀਦੇ ਸਨ। ਮਾਂ ਨੇ ਕਿਹਾ, ਪੁੱਤਰ, ਮੈਂ ਰੋਟੀ ਪਕਾਵਾਂ, ਤੁਸੀਂ ਰੋਟੀ ਖਾ ਕੇ ਜਾਣਾ। ਮਾਂ ਨੇ ਹਨੇਰੇ ਵਿੱਚ ਕੰਬਦੇ ਹੱਥਾਂ ਨਾਲ ਲੱਭ ਲੁੱਭ ਕੇ ਅੱਗ ਬਾਲੀ ਤੇ ਰੋਟੀ ਪਕਾਉਣ ਲੱਗ ਪਈ। ਉਹਨੂੰ ਦਿਸਦਾ ਹੈ ਨਹੀਂ ਸੀ, ਪਰ ਮਮਤਾ ਨੇ ਉਹਨੂੰ ਰਸਤਾ ਵਿਖਾਇਆ। ਉਹਨੇ ਆਪਣੇ ਹੱਥ ਜਲਾਏ ਪਰ ਪੁੱਤਰਾਂ ਲਈ ਰੋਟੀ ਬਣਾਈ। ਜਦੋਂ ਰੋਟੀ ਸਾਹਮਣੇ ਆਈ ਤੇ ਅਕਰਮ ਨੇ ਰੋਟੀ ਫੜ ਕੇ ਕੋਠੇ ਤੋਂ ਪਰਾਂ ਸੱਟ ਦਿੱਤੀ ਔਰ ਕਹਿਣ ਲੱਗਾ, ਮਾਂ, ਇਹ ਕੀ ਪਕਾਇਆ ਈ? ਇਸ ਦੇ ਵਿੱਚ ਤੇ ਮਿੱਟੀ ਏ, ਕੋਇਲੇ ਨੇ। ਇਹ ਰੋਟੀ ਤੇ ਕੁੱਤੇ ਵੀ ਨਹੀਂ ਖਾਂਦੇ। ਮਾਂ ਖਾਮੋਸ਼ ਹੋ ਗਈ। ਉਹਨੇ ਹਲਕੇ ਜਿਹੇ ਲਹਿਜੇ ਵਿੱਚ ਕਿਹਾ, ਪੁੱਤਰ, ਮੇਰੀ ਅੱਖਾਂ ਦੀ ਰੋਸ਼ਨੀ ਤੇ ਤੁਹਾਡੀ ਪੜ੍ਹਾਈ ਦੀ ਭੇਂਟ ਚੜ੍ਹ ਗਈ ਸੀ। ਮੈਂ ਹੱਥਾਂ ਨਾਲ ਲੱਭ ਲਭਾ ਕੇ ਇਹ ਰੋਟੀ ਬਣਾਈ ਏ, ਸ਼ਾਇਦ ਵਿੱਚ ਮਿੱਟੀ ਰਹਿ ਗਈ ਹੋਵੇਗੀ। ਪੁੱਤਰਾਂ ਨੇ ਕਾਗਜ਼ਾਤ ਤੇ ਅੰਗੂਠੇ ਲਵਾਏ ਤੇ ਗੁੱਸੇ ਨਾਲ ਸ਼ਹਿਰ ਵਾਪਸ ਚਲੇ ਗਏ। ਮਾਈ ਜਨਤੇ ਉੱਥੇ ਹੀ ਸਜਦੇ ਵਿੱਚ ਗਿਰ ਗਈ। ਉਹਨੇ ਰੱਬ ਨੂੰ ਦੁਆ ਕੀਤੀ, ਯਾ ਰੱਬਾ, ਮੇਰੇ ਪੁੱਤਰਾਂ ਨੂੰ ਮੇਰੇ ਹਾਲ ਦਾ ਪਤਾ ਨਾ ਲੱਗੇ, ਉਹ ਪਰੇਸ਼ਾਨ ਹੋ ਜਾਣਗੇ, ਮੈਨੂੰ ਆਪਣੇ ਕੋਲ ਬੁਲਾ ਲੈ। ਅਗਲੀ ਸਵੇਰ ਪਿੰਡ ਵਾਲਿਆਂ ਨੇ ਵੇਖਿਆ ਕਿ ਮਾਈ ਜਨਤੇ ਫੌਤ ਹੋ ਚੁੱਕੀ ਸੀ। ਜਦੋਂ ਉਹਨੂੰ ਗੁਸਲ ਦੇ ਰਹੇ ਸਨ ਤੇ ਉਹਨਾਂ ਦੇ ਜਲੇ ਹੋਏ ਹੱਥ ਵੇਖ ਕੇ ਸਾਰਾ ਪਿੰਡ ਰੋਣ ਲੱਗ ਪਿਆ। ਅਸਲਮ ਤੇ ਅਕਰਮ ਵੀ ਜਨਾਜ਼ੇ 'ਚ ਆਏ। ਜਦੋਂ ਉਹ ਮਾਈ ਦੀ ਕੋਠੜੀ 'ਚ ਗਏ ਤੇ ਉਹਨਾਂ ਨੇ ਵੇਖਿਆ ਕਿ ਦੀਵਾਰ ਦੇ ਇੱਕ ਕੋਨੇ ਵਿੱਚ ਉਹੀ ਰੋਟੀ ਪਈ ਸੀ ਜੋ ਅਕਰਮ ਨੇ ਮਿੱਟੀ ਕਹਿ ਕੇ ਸੁੱਟ ਦਿੱਤੀ ਸੀ। ਪਰ ਉਸ ਰੋਟੀ ਦੇ ਉੱਤੇ ਪਿੰਡ ਦੀ ਇੱਕ ਯਤੀਮ ਬੱਚੀ ਨੇ ਲਿਖਿਆ ਸੀ, ਇਹ ਦੁਨੀਆ ਦੀ ਸਭ ਤੋਂ ਮਿੱਠੀ ਰੋਟੀ ਸੀ, ਕਿਉਂਕਿ ਇਹਦੇ ਵਿੱਚ ਮਾਂ ਦਾ ਸਫੈਦ ਮੋਤੀਆ ਤੇ ਲਾਲ ਖੂਨ ਸ਼ਾਮਲ ਸੀ। ਦੋਸਤੋ, ਅਸਲਮ ਤੇ ਅਕਰਮ ਉੱਥੇ ਹੀ ਧਾੜਾਂ ਮਾਰ-ਮਾਰ ਕੇ ਰੋਣ ਲੱਗ ਪਏ। ਉਹਨਾਂ ਕੋਲ ਕੋਠੀਆਂ ਤੇ ਕਾਰਾਂ ਹੈ ਸਨ, ਪਰ ਉਹ ਅਨਮੋਲ ਰੋਟੀ ਦੇਣ ਵਾਲੀ ਮਾਂ ਹੁਣ ਮਿੱਟੀ ਥੱਲੇ ਜਾ ਚੁੱਕੀ ਸੀ। ਉਹਨਾਂ ਨੇ ਜ਼ਮੀਨ ਵੇਚ ਕੇ ਪੈਸੇ ਤੇ ਕਮਾ ਲਏ, ਪਰ ਦੁਆ ਹਮੇਸ਼ਾ ਲਈ ਹਾਰ ਗਏ। ਸੋਨਾ ਗੱਖੜ ਦੇ ਪਿਆਰੇ ਦੋਸਤੋ, ਅੱਜ ਦਾ ਸਬਕ ਇਹ ਵੇ ਕਿ ਮਾਂ ਬੋਝ ਨਹੀਂ ਹੁੰਦੀ। ਮਾਂ ਦੀ ਦੁਆ ਦੁਨੀਆ ਦੀ ਹਰ ਮੁਸ਼ਕਲ ਦਾ ਹੱਲ ਹੈ। ਜੇ ਤੁਹਾਡੇ ਮਾਂ-ਬਾਪ ਜ਼ਿੰਦਾ ਨੇ ਤੇ ਅੱਜ ਹੀ ਜਾ ਕੇ ਉਹਨਾਂ ਦੇ ਪੈਰ ਚੁੰਮ ਲਓ, ਇਸ ਤੋਂ ਪਹਿਲੇ ਕਿ ਤੁਹਾਡੀ ਝੋਲੀ ਵਿੱਚ ਸਿਰਫ ਅਨਮੋਲ ਰੋਟੀ ਦਾ ਪਛਤਾਵਾ ਰਹਿ ਜਾਏ।